ਸ਼ਾਨਦਾਰ ਬਾਰੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ 2023 ਦੇ ਵਰਲਡ ਕੱਪ ਵਿੱਚ ਉਹਨਾਂ ਨੇ ਇੰਨੀਆਂ ਵਿਕਟਾਂ ਨਹੀਂ ਲਈਆਂ ਜਿੰਨੀ ਅਰਫਾਜ਼ ਮਨਹਾਸ ਨੇ ਇੱਕ ਮੈਚ ਵਿੱਚ ਲੈ ਲਈਆਂ ਆਸਟ੍ਰੇਲੀਆ ਦੇ ਖਿਲਾਫ। ਜੀ ਬਿਲਕੁਲ, ਅਰਫਾਜ਼ ਮਨਹਾਸ ਦੀ ਜਿਹੜੀ ਬੋਲਿੰਗ ਸਪੈਲ ਉਹਨੇ ਬੜੇ ਵੱਡੇ ਬੋਲਰਾਂ ਦੇ ਨਾਂ ਦੇ ਉੱਤੇ ਕਾਟਾ ਲਾਤਾ ਜੇ। ਉਹਨਾਂ ਨੇ ਜਿਸ ਤਰ੍ਹਾਂ ਅੱਛੇ ਤਰੀਕੇ ਨਾਲ ਪਰਫਾਰਮ ਕੀਤਾ ਉਹਦੇ ਚ ਨਜ਼ਰ ਆ ਰਿਹਾ ਸੀ ਕੋਈ ਇੰਟੈਂਟ ਵਿਖਾ ਰਹੇ ਤੇ ਉਹ ਵਿਕਟ ਲੈਣ ਲਈ ਗੇਂਦ ਕਰ ਰਹੇ ਨੇ। ਜੇ ਤੁਸੀਂ ਉਹਨਾਂ ਦਾ ਪੂਰਾ ਸਪੈਲ ਵੇਖੋ ਤੇ ਬੜੀ ਨਪੀ ਤੁਲੀ ਬੋਲਿੰਗ ਉਹਨਾਂ ਨੇ ਕੀਤੀ ਹੈ। ਕਿਸੇ ਵੀ ਜਗ੍ਹਾ ਤੇ ਉਹਨਾਂ ਨੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਕੋਈ ਇਹੋ ਜਿਹੀ ਲੂਜ਼ ਸ਼ਾਟ ਨਹੀਂ ਮਾਰੀ, ਨਾ ਆਸਟ੍ਰੇਲੀਆਈ ਬੱਲੇਬਾਜ਼ ਮਾਰ ਸਕੇ ਨੇ ਖੁੱਲ ਕੇ ਸ਼ਾਟ, ਨਾ ਕੋਈ ਇਹੋ ਜਿਹੀ ਲੂਜ਼ ਡਿਲੀਵਰੀ ਸੁੱਟੀ ਹੈ ਕਿ ਜਿਹਨੂੰ ਉਹ ਕੌਨਫੀਡੈਂਸ ਨਾਲ ਖੇਡਣ। ਜਿੰਨੀ ਤਾਰੀਫ ਕੀਤੀ ਜਾਏ ਅਰਫਾਜ਼ ਮਨਹਾਸ ਦੀ ਘੱਟ ਹੈ ਤੇ ਜਿੰਨੀ ਸ਼ਾਦਾਬ ਖਾਨ ਦੇ ਉੱਤੇ ਤਨਕੀਦ ਕੀਤੀ ਜਾਏ ਮੇਰੀ ਨਜ਼ਰ ਚ ਉਹ ਵੀ ਘੱਟ ਹੀ ਹੋਏਗੀ। ਤੇ ਹੁਣ ਟੀਮ ਮੈਨੇਜਮੈਂਟ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਜਿਹੜੇ ਸ਼ਾਇਕੀਨ ਕ੍ਰਿਕਟ ਨੇ, ਜਿਹੜੇ ਰਾਵਲਪਿੰਡੀ ਦੇ ਵਿੱਚ 4:30 ਵਜੇ ਗਰਮੀ ਦੇ ਵਿੱਚ ਜਾ ਕੇ ਮੈਚ ਵੇਖ ਰਹੇ ਸਨ, ਉਹ 8 ਓਵਰਾਂ ਦੇ ਵਿੱਚ 54 ਸਕੋਰ ਖਾਣ ਵਾਲੇ ਬੋਲਰ ਨੂੰ ਵੇਖਣ ਨਹੀਂ ਸਨ ਆਏ। ਜੇ ਤੁਸੀਂ ਵੇਖਿਆ ਜਾਏ ਤੇ ਪਿਚ ਫੁੱਲ ਟਾਈਮ ਸਪੋਰਟ ਕਰ ਰਹੀ ਸੀ ਬੋਲਰਸ ਨੂੰ। ਦੂਜੇ तमाम ਜੇ ਬੋਲਰਸ ਤੁਸੀਂ ਵੇਖੋ ਤੇ ਉਹਨਾਂ ਦੀ ਇਕਨੋਮੀ ਰੇਟ ਬਹੁਤ ਘੱਟ ਸੀ, 5 ਤੋਂ ਵੀ ਘੱਟ ਸੀ ਦੂਜੇ ਬੋਲਰਸ ਦਾ, ਤੇ ਇਹਨਾਂ ਦਾ 6 ਤੋਂ ਵੀ ਉੱਤੇ ਚਲਾ ਗਿਆ। ਤੇ ਜੇ ਹੁਣ ਜਰਾ ਖਿਆਲ ਕਰੋ ਜੇ ਇਹੋ ਹੀ ਬੋਲਿੰਗ ਉਹ ਨਿਊਟਰਲ ਪਿਚ ਤੇ ਕਰਦੇ ਹੁੰਦੇ, ਜਿਹੜੀ ਬੱਲੇਬਾਜ਼ਾਂ ਨੂੰ ਵੀ ਉਨੀ ਹੀ ਸਪੋਰਟ ਕਰ ਰਹੀ ਹੁੰਦੀ ਜਿੰਨੀ ਬੋਲਰਸ ਨੂੰ ਕਰ ਰਹੀ ਸੀ। ਫਿਰ ਤੇ ਜਿਹੜਾ ਉਹਨਾਂ ਦੇ 8 ਓਵਰਾਂ ਦਾ ਵਿੱਚ ਉਹ ਤੇ ਕਾਬਲੇ ਦੀਦ ਹੈ। ਜਾਫਰ ਸਾਹਿਬ ਤੁਸੀਂ ਸਹੀ ਆਖਿਆ। ਤੇ ਅਸੀਂ ਜਰਾ ਬੈਟਿੰਗ ਦੀ ਗੱਲ ਕਰੀਏ, ਸਾਹਿਬਜ਼ਾਦਾ ਫਰਹਾਨ 28 ਰਨ ਬਣਾ ਕੇ ਆਊਟ ਹੋਏ ਨੇ, ਫਿਰ ਮਾਂ ਸਦਾਕਤ ਦਾ ਬੱਲਾ ਨਹੀਂ ਚੱਲਿਆ। ਲੱਗਦਾ ਪਿਆ ਸੀ ਕਿ ਅਸੀਂ ਕੋਲੈਪਸ ਹੋ ਜਾਵਾਂਗੇ ਕਿਉਂਕਿ ਤਨਵੀਰ ਸੰਘਾ ਜਿਸ ਤਰ੍ਹਾਂ ਬੋਲਿੰਗ ਕਰਦੇ ਪਏ ਸਨ। ਫਿਰ ਬਾਬਰ ਆਜ਼ਮ ਨੇ ਜਿਹੜੀ ਇਨਿੰਗਸ ਖੇਡੀ ਹੈ 59 ਰਨ ਦੀ, ਕੁਝ ਲੋਕ ਇਹ ਵੀ ਤਨਕੀਦ ਕਰ ਰਹੇ ਨੇ ਕਿ ਜੀ ਸਲੋ ਇਨਿੰਗਸ ਸੀਗੀ ਤੇ 73 ਦੀ ਸਟ੍ਰਾਈਕ ਰੇਟ ਨਾਲ ਖੇਡੇ ਨੇ। ਫਿਰ ਨਾਲ ਅਸੀਂ ਗਾਜ਼ੀ ਗੌਰੀ ਦੀ ਗੱਲ ਕਰੀਏ, ਉਹਨਾਂ ਨੇ ਵੀ 65 ਰਨ ਬਣਾਏ ਨੇ। ਫਿਰ ਇਹ ਹੁਣ ਲੱਗ ਰਿਹਾ ਕਿ ਮਾਈਕ ਹਸਨ ਚਾਹੁੰਦੇ ਸਨ ਬਾਬਰ ਆਜ਼ਮ ਕੋਲੋਂ ਕਿ ਮਾਡਰਨ ਡੇ ਕ੍ਰਿਕਟ ਖੇਡਣ, ਲੇਕਿਨ ਬਾਬਰ ਆਪਣੀ ਨੈਚੁਰਲ ਗੇਮ ਖੇਡਦੇ ਪਏ ਨੇ। ਕਿੱਦਾਂ ਵੇਖਦੇ ਹੋ ਜੀ ਮੁਫਾਜ਼? ਸਭ ਤੋਂ ਪਹਿਲੇ ਤੇ ਬਾਬਰ ਆਜ਼ਮ ਨੇ ਜਿਹੜੀ ਜ਼ਿੰਮੇਦਾਰਾਨਾ ਬੱਲੇਬਾਜ਼ੀ ਕੀਤੀ ਉਹਦੇ ਤੇ ਜਿੰਨੀ ਵੀ ਤਨਕੀਦ ਹੋਏਗੀ ਉਹ ਬੇਜਾ ਹੋਏਗੀ। ਤੁਸੀਂ ਇਹ ਦੇਖੋ ਕਿ ਸਭ ਤੋਂ ਪਹਿਲੇ ਪਲੇਅਰ ਉਹੀ ਹੁੰਦਾ, ਵੱਡਾ ਪਲੇਅਰ ਉਹੀ ਹੁੰਦਾ ਜਿਹੜਾ ਸਿਚੁਏਸ਼ਨ ਦੇ ਮੁਤਾਬਕ ਖੇਡਦਾ। ਉੱਥੇ ਤੁਹਾਨੂੰ 50 ਓਵਰਾਂ ਦੇ ਵਿੱਚ ਜਿੱਥੇ 201 ਚੇਸ ਕਰਨਾ ਹੋਏ ਉੱਥੇ ਤੁਹਾਨੂੰ ਅੰਨੇਵਾਹ ਬੇਤੁਕੀਆਂ ਹਿੱਟਾਂ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ, ਸੈਂਸੀਬਲੀ ਖੇਡਣ ਦੀ ਜ਼ਰੂਰਤ ਹੁੰਦੀ ਹੈ। ਜੇ ਤੁਹਾਡਾ ਰਨ ਰਿਕੁਆਇਰਡ ਰਨ ਰੇਟ ਹੈ ਜਿਹੜਾ ਉਹ 4 ਦੇ ਕੋਲ ਸੀ ਤੇ ਫਿਰ ਜੇ ਬੋਲਰ 70-80 ਦੇ ਸਟ੍ਰਾਈਕ ਰੇਟ ਨਾਲ ਵੀ ਬੈਟਸਮੈਨ ਬੈਟਿੰਗ ਕਰੇ ਤੇ ਫਰਕ ਨਹੀਂ ਪੈਂਦਾ। ਫਰਕ ਪੈਂਦਾ ਕਿ ਵਿਕਟਾਂ ਨਾ ਡਿੱਗਣ। ਜੇ ਉੱਥੇ ਬਾਬਰ ਵੀ ਕੋਈ ਬੇਤੁਕੀ ਹਿੱਟ ਮਾਰਦੇ ਤੇ ਚੌਕਾ ਛੱਕਾ ਮਾਰਨ ਦੀ ਚੱਕਰ 'ਚ ਕੈਚ ਫੜਾ ਪੈਂਦੇ, ਪਵਲੀਅਨ ਵਾਪਸ ਚਲੇ ਜਾਂਦੇ ਤੇ ਪਿੱਛੇ ਗਾਜ਼ੀ ਗੌਰੀ ਸਨ ਤੇ ਉਸ ਤੋਂ ਬਾਅਦ ਉਹਨਾਂ ਵੀ ਟੀਮ ਨੂੰ ਸੰਭਾਲਾ ਦਿੱਤਾ। ਲੇਕਿਨ ਜੇ ਬਾਬਰ ਆਜ਼ਮ ਦੀ ਉਹਨਾਂ ਨੂੰ ਸਪੋਰਟ ਤੇ ਗਾਈਡੈਂਸ ਨਾ ਹੁੰਦੀ ਤੇ ਉਹ ਵੀ ਐਨਾ ਨਾ ਚੱਲ ਸਕਦੇ। ਗਾਜ਼ੀ ਗੌਰੀ ਦੀ ਵੀ ਇਨਿੰਗਸ ਵੇਖੀ ਜਾਏ ਤੇ ਸਲੋ ਹੋਵੇ, ਉਹਨਾਂ ਵੀ 70 ਦੇ ਸਟ੍ਰਾਈਕ ਰੇਟ ਦੇ ਨਾਲ 65 ਸਕੋਰ ਕੀਤਾ ਜਿਹਦੇ ਚ ਉਹਨਾਂ ਨੇ 8 ਚੌਕੇ ਮਾਰੇ, ਲੇਕਿਨ ਛੱਕਾ ਕੋਈ ਨਹੀਂ ਉਹ ਵੀ ਲਾ ਸਕੇ। ਤੇ ਲੇਕਿਨ ਐਸੀ ਉਹਨਾਂ ਨੂੰ ਤਨਕੀਦ ਇਸ ਲਈ ਕਰਨਾ ਜਾਇਜ਼ ਨਹੀਂ ਸਮਝਦਾ ਮੈਂ, ਕਿਉਂਕਿ ਉਹਨਾਂ ਨੇ ਟੀਮ ਨੂੰ ਉਸ ਟਾਈਮ ਤੇ ਜਿਹੜੀ ਜ਼ਰੂਰਤ ਸੀ ਉਹਦੇ ਮੁਤਾਬਕ ਇਨਿੰਗ ਖੇਡੀ ਹੈ। ਫਜ਼ੂਲ ਇਨਿੰਗ ਤੇ ਬੇਤੁਕੀ ਇਨਿੰਗ ਨਹੀਂ ਖੇਡੀ। ਜੇ ਤੁਸੀਂ ਵੇਖੋ ਤੇ ਬਾਬਰ ਆਜ਼ਮ ਤੇ ਗਾਜ਼ੀ ਗੌਰੀ ਦੇ ਆਊਟ ਹੋਣ ਤੋਂ ਬਾਅਦ ਤੁਸੀਂ ਵੇਖਿਆ ਹੋਏਗਾ ਸਾਡੀਆਂ ਥੱਲੇ ਜਾ ਕੇ ਫਿਰ ਇੱਕ ਵਿਕਟ ਜਲਦੀ ਡਿੱਗ ਪਈ, ਸਲਮਾਨ ਅਲੀ ਆਗਾ ਵੀ ਆਊਟ ਹੋ ਗਏ। ਤੇ ਜੇ ਉੱਤੇ ਬਾਬਰ ਆਜ਼ਮ ਜਾਂ ਗਾਜ਼ੀ ਗੌਰੀ ਚੋਂ ਦੋਵਾਂ ਚੋਂ ਇੱਕ ਖਿਲਾੜੀ ਵੀ 65 ਤੇ 69 ਰਨ ਦਾ ਜਿਹੜਾ ਸਕੋਰ ਉਹ ਨਾ ਕਰਦਾ ਤੇ ਟੀਮ ਕਿੱਥੇ ਖੜੀ ਹੁੰਦੀ? ਟੀਮ ਤੇ 150 ਦੇ ਆਲੇ ਦੁਆਲੇ ਆਊਟ ਹੋ ਜਾਂਦੀ। ਤੇ ਉਹਨਾਂ ਦੋਵਾਂ ਨੂੰ ਜਿੰਨੀ ਦਾਤ ਦਿੱਤੀ ਜਾਏ ਘੱਟ ਹੈ। ਲੇਕਿਨ ਮੈਂ ਤੇ ਇੱਕ ਫੇਰ ਚੀਜ਼ ਕਹਿਣਾ ਚਾਹਾਂਗਾ ਕਿ ਗਾਜ਼ੀ ਗੌਰੀ ਨੇ ਬਹੁਤ ਅੱਛਾ ਖੇਡਿਆ। ਨਵਾਂ ਮੁੰਡਾ, ਉਹਨੂੰ ਕੌਨਫੀਡੈਂਸ ਦੇਣਾ ਚਾਹੀਦਾ। ਸਿਰਫ ਸਟ੍ਰਾਈਕ ਰੇਟ ਦੇ ਨਾਂ ਤੇ ਉਹਨੂੰ ਇਹ ਨਾ ਹੋਏ ਕਿ ਤੁਸੀਂ ਇਹ ਸੀਰੀਜ਼ ਕਢਾਓ, ਅਗਲੀ ਸੀਰੀਜ਼ ਦੇ ਵਿੱਚ ਤੁਸੀਂ ਕੋਈ ਨਵਾਂ ਬੰਦਾ ਟਰਾਈ ਕਰੋ, ਕਿਉਂਕਿ ਤੁਸੀਂ ਗਾਜ਼ੀ ਗੌਰੀ ਨੂੰ ਜਿਹੜੇ ਖਿਲਾੜੀ ਦੀ ਰਿਪਲੇਸਮੈਂਟ ਦੇ ਤੌਰ ਤੇ ਲਿਆਏ ਹੋ ਨਾ, ਤੁਹਾਡੀ ਮਿਡਲ ਆਰਡਰ ODI ਟੀਮ ਦੇ ਵਿੱਚ ਮਿਡਲ ਆਰਡਰ ਬੈਟਿੰਗ ਦੀ ਬੈਕਬੋਨ ਸਮਝਿਆ ਜਾਂਦਾ ਹੈ। ਤੁਸੀਂ ਉਹਦੀ ਰਿਪਲੇਸਮੈਂਟ ਤੇ ਜੇ ਗਾਜ਼ੀ ਗੌਰੀ ਨੂੰ ਲਿਆਇਓ ਤੇ ਖਿਡਾਇਆ ਵੀ ਉਸੇ ਨੰਬਰ ਤੇ ਵੇ। ਦੇਖੋ ਗਾਜ਼ੀ ਗੌਰੀ ਕੋਲੋਂ ਬੱਲੇਬਾਜ਼ੀ ਵੀ ਇਹਨਾਂ 4ਥੇ ਨੰਬਰ ਤੇ ਕਰਵਾਈ ਹੈ ਜਿੱਥੇ ਮੁਹੰਮਦ ਰਿਜ਼ਵਾਨ ਪਿਛਲੇ 3-4 ਸਾਲ ਤੋਂ ਖੇਡ ਰਹੇ ਨੇ। ਤੇ ਜੇ ਉਹਨੂੰ ਉਸ ਸਪੌਟ ਤੇ ਲਿਆਇਓ ਤੇ ਉਸ ਮੁੰਡੇ ਨੂੰ ਹੁਣ ਕੌਨਫੀਡੈਂਸ ਦਿਓ। ਇਹ ਨਾ ਹੋਏ ਕਿ ਇੱਕ ਸੀਰੀਜ਼ ਦੇ ਵਿੱਚ ਖੁਦਾ ਨਾ ਖਾਸਤਾ ਅਗਲਾ ਕੋਈ ਇੱਕ ਅੱਧਾ ਮੈਚ ਉਹਨਾਂ ਦਾ ਅੱਛਾ ਨਾ ਚੱਲੇ ਤੇ ਤੁਸੀਂ ਉਹਨਾਂ ਦੀ ਜਿਹੜੀ ਆ ਜ਼ਿੰਮੇਦਾਰਾਂ ਨਹੀਂ ਗੇ ਇੱਥੇ ਵੀ ਪਾਣੀ ਫੇਰ ਦਿਓ ਤੇ ਫਿਰ ਕਿਸੇ ਨਵੇਂ ਹੱਲ ਵੱਲ ਚੱਲ ਜਾਓ। ਇਹ ਨਹੀਂ ਹੋਣਾ ਪਏਗਾ। ਇਸ ਟੀਮ ਨਾਲ ਮੁਸਤਕਲ ਮਜ਼ਾਜੀ ਲਈ ਚੱਲਣਾ ਪਏਗਾ। ਹੁਣ ਵੇਖਣਾ ਪਏਗਾ ਕਿ ਜਿਹੜਾ ਕੱਲ ਲਾਹੌਰ ਚ ਹੋਣ ਵਾਲਾ ਮੈਚ ਉਹਦੇ ਲਈ ਟੀਮ ਮੈਨੇਜਮੈਂਟ ਦੀ ਕੀ ਪਲੈਨਿੰਗ ਹੋਏਗੀ, ਕਿਉਂਕਿ ਜਿਹੜੀ ਲਾਹੌਰ ਦੀ ਪਿਚ ਰਾਵਲਪਿੰਡੀ ਦੀ ਪਿਚ ਤੋਂ ਥੋੜਾ ਜੀ ਡਿਫਰੈਂਟ ਬਿਹੇਵ ਕਰੇਗੀ, ਉਹ ਸੇਮ ਬਿਹੇਵ ਨਹੀਂ ਕਰੇਗੀ ਜਿਹੜੀ ਰਾਵਲਪਿੰਡੀ ਦੀ ਪਿਚ ਨੇ ਕੀਤੀ। ਅੱਛਾ, ਕੱਲ ਦੇ ਮੈਚ ਤੁਸੀਂ ਗੱਲ ਕਰਦੇ ਪਏ ਹੋ ਜਾਫਰ ਸਾਹਿਬ, ਤੇ ਇਹ ਵੀ ਕਿਹਾ ਜਾ ਰਿਹਾ ਕਿ ਨਸੀਮ ਸ਼ਾਹ ਨੂੰ ਮੌਕਾ ਦੇਣਾ ਚਾਹੀਦਾ, ਅੱਛੀ ਫਾਰਮ ਵਿੱਚ ਹੈ। ਜਦੋਂ ਉਹਨਾਂ ਟਵੀਟ ਕੀਤਾ ਹੈ ਐਵੇਂ ਲੱਗਦਾ ਪਿਆ ਕਿ ਉਹਨੂੰ ਵੈਸੇ ਹੀ ਸਾਈਡਲਾਈਨ ਕਰ ਦਿੱਤਾ ਗਿਆ। ਤੇ ਨਾਲ ਸੁਫਿਆਨ ਮੁਕੀਮ ਲੀਡਿੰਗ ਵਿਕਟ ਟੇਕਰ ਹੈ PSL ਦਾ, ਉਹਨੂੰ ਫਿਰ ਕਿਸੇ ਖਾਤੇ ਕੋਈ ਲਿਖਦਾ ਹੀ ਨਹੀਂ ਪਿਆ। ਇਵੇਂ ਬਾਹਰ ਬਿਠਾਉਣ ਤੁਹਾਨੂੰ ਨਹੀਂ ਲੱਗਦਾ ਕਿ ਉਹਦਾ ਕੌਨਫੀਡੈਂਸ ਸ਼ੇਕ ਹੋਏਗਾ? ਕਿਉਂਕਿ ਇੱਕ ਖਿਲਾੜੀ ਜਦੋਂ ਅੱਛੇ ਤਸਲਸਲ ਨਾਲ ਬੋਲਿੰਗ ਕਰਦਾ ਪਿਆ ਉਹਨੂੰ ਮੌਕਾ ਨਾ ਦੇਣਾ ਸਮਝ ਨਹੀਂ ਆਉਂਦਾ। ਜੀ ਮੁਫਾਜ਼ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਹੜਾ ਸਾਡਾ ਸੁਫਿਆਨ ਮੁਕੀਮ ਹੈ PSL ਦਾ ਲੀਡਿੰਗ ਵਿਕਟ ਟੇਕਰ ਰਿਹਾ। ਉਹਨੇ ਫਜ਼ਲ ਮਹਿਮੂਦ ਕੈਦ ਵੀ ਹਾਸਲ ਕੀਤੀ ਹੈ ਤੇ ਬੜੀ ਸ਼ਾਨਦਾਰ ਬੋਲਿੰਗ ਕੀਤੀ ਹੈ। ਸਿਰਫ ਵਿਕਟਾਂ ਨਹੀਂ ਲਈਆਂ,
ਉਹਨਾਂ ਬੈਟਸਮੈਨ ਨੂੰ ਤੰਗ ਵੀ ਕੀਤਾ ਹੈ ਤੇ ਸਕੋਰ ਵੀ ਨਹੀਂ ਬਣਾਉਣ ਦਿੱਤਾ। ਜੇ ਤੁਸੀਂ ਥਰੂ ਆਊਟ ਦਾ ਸੀਜ਼ਨ ਵੇਖੋ PSL ਦਾ ਜਿਹੜਾ ਉਹਨਾਂ ਖੇਡਿਆ ਤੇ ਉਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਉਹ ਬੱਲੇਬਾਜ਼ਾਂ ਨੂੰ ਹਰ ਜਗ੍ਹਾ ਤੇ ਮੁਸ਼ਕਲ ਕ੍ਰੀਏਟ ਕਰ ਰਹੇ ਸਨ, ਉਹਨਾਂ ਲਈ ਮੁਸ਼ਕਲ ਪੈਦਾ ਕਰ ਰਹੇ ਸਨ ਤੇ ਫਿਰ ਉਸ ਤੋਂ ਬਾਅਦ ਉਹ ਵਿਕਟ ਕੱਢਦੇ ਰਹੇ ਨੇ। ਇਹ ਨਹੀਂ ਕਿ ਉਹਨਾਂ ਨੇ ਆਸਾਨ ਵਿਕਟਾਂ ਲਈਆਂ ਨੇ, ਉਹਨਾਂ ਬੱਲੇਬਾਜ਼ਾਂ ਨੂੰ ਆਪਣੀ ਗੇਂਦਬਾਜ਼ੀ ਨਾਲ, ਆਪਣੀ ਡਿਲੀਵਰੀ ਨਾਲ ਆਊਟ ਕੀਤਾ ਤੇ ਬਿਲਕੁਲ ਅਸੀਂ ਤਾਂ ਪਹਿਲੇ ਵੀ ਇਹ ਕਹਿ ਰਹੇ ਹਾਂ ਕਿ ਸ਼ਾਦਾਬ ਖਾਨ ਦੀ ਜਗ੍ਹਾ ਸੁਫਿਆਨ ਮੁਕੀਮ ਨੂੰ ਟੀਮ ਦਾ ਹਿੱਸਾ ਹੋਣਾ ਚਾਹੀਦਾ। ਇਹਦੇ ਉੱਤੇ ਤੇ ਕੋਈ ਦੋ ਰਾਏ ਨਹੀਂ। 8ਵੇਂ ਨੰਬਰ ਤੇ ਸ਼ਾਦਾਬ ਨੇ ਖੇਡਣਾ ਤੋਂ ਬਿਹਤਰ ਹੈ ਕਿ ਉਹਨਾਂ ਨੂੰ ਨਾ ਖਿਡਾਉਣ, ਉਹਨਾਂ ਨੂੰ ਬਾਹਰ ਬੈਂਚ ਤੇ ਬਿਠਾਉਣ ਤੇ ਸੁਫਿਆਨ ਮੁਕੀਮ ਨੂੰ ਫਾਈਨਲ 11 ਚ ਜਗ੍ਹਾ ਦੇ। ਦੂਜੀ ਗੱਲ ਤੁਸੀਂ ਕੀਤੀ ਨਸੀਮ ਸ਼ਾਹ ਦੀ, ਤੇ ਨਸੀਮ ਸ਼ਾਹ ਨੇ ਕਿਉਂਕਿ ਹਾਰਿਸ ਰਊਫ ਨੇ ਅੱਛੀ ਪਰਫਾਰਮੈਂਸ ਦਿੱਤੀ ਹੈ, ਬੇਅਕ ਵਿਕਟਾਂ ਨਹੀਂ ਲੈ ਸਕੇ ਜ਼ਿਆਦਾ ਜਾਂ ਉਹਨਾਂ ਨੇ ਥੱਲਿਓ ਟੇਲ ਦੀਆਂ ਵਿਕਟਾਂ ਲਈਆਂ ਨੇ, ਲੇਕਿਨ ਉਹਨਾਂ ਦਾ ਜਿਹੜਾ ਸਕੋਰ ਹੈ ਉਹ ਬੜਾ ਕਦਰੇ ਬਿਹਤਰ ਉਹਨਾਂ ਦਾ ਰਿਹਾ। ਜਿਹੜਾ ਉਹਨਾਂ ਰਨ ਖਾਨ ਦੀ ਉਹਨਾਂ ਦੀ ਕਹਿ ਲਓ ਕਿ ਸ਼ਰ੍ਹਾ ਸੀ ਉਹ ਘੱਟ ਸੀ ਪਿਛਲੇ ਮੈਚਾਂ ਨਾਲੋਂ, ਤੇ ਇੱਕ ਅੱਛਾ ਸਾਈਨ ਹੈ ਕਿ ਜੇ ਹਾਰਿਸ ਰਊਫ ਸਕੋਰ ਨਹੀਂ ਖਾ ਰਹੇ ਤੇ ਤੁਹਾਨੂੰ ਪਤਾ ਹਾਰਿਸ ਰਊਫ ਦੇ 10 ਓਵਰ ਹੋਣ ਤੇ 65-70 ਸਕੋਰ ਕਿਤੇ ਨਹੀਂ ਗਿਆ ਹੁੰਦਾ, ਲੇਕਿਨ ਉਹਨਾਂ ਨੇ ਬੜਾ ਅੱਛਾ ਸਪੈਲ ਕੀਤਾ ਤੇ ਦੂਜੀ ਗੱਲ ਨਸੀਮ ਸ਼ਾਹ ਦੀ ਟਵੀਟ ਵਾਲੀ, ਤੇ ਜੇ ਇਹੋ ਜਿਹਾ ਕੋਈ ਤਾਸਰ ਹੈ ਜ਼ਾਹਿਰੀ ਜੀ ਗੱਲ ਹੈ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਚਾਹੀਦਾ ਹੁੰਦਾ ਹੈ। ਇਸ ਤੋਂ ਪਹਿਲੇ ਨਸੀਮ ਸ਼ਾਹ ਬਿਲਕੁਲ ਫਾਈਨਲ 11 ਦਾ ਆਟੋਮੈਟਿਕ ਚੁਆਇਸ ਹੁੰਦੇ ਸਨ, ਲੇਕਿਨ ਉਸ ਤੋਂ ਬਾਅਦ ਵੇਖਿਆ ਜਾਏ ਤੇ ਟਵੀਟ ਤੋਂ ਬਾਅਦ ਉਹਨਾਂ ਨੂੰ ਇੰਜਰੀ ਹੋਈ ਤਾਂ ਇੰਜਰੀ ਦੀ ਵਜ੍ਹਾ ਤੋਂ ਬਾਹਰ ਹੋਏ ਤੇ ਲੋਕੀ ਤਾਂ ਗੱਲਾਂ ਕਰਦੇ ਰਹਿੰਦੇ ਨੇ ਕਿਉਂਕਿ ਲੋਕਾਂ ਦਾ ਕੰਮ ਹੀ ਗੱਲਾਂ ਕਰਨਾ। ਤੇ ਮੇਰੇ ਖਿਆਲ ਦੇ ਮੁਤਾਬਕ ਟਵੀਟ ਦਾ ਦੇ ਵਿੱਚ ਕੋਈ ਇੰਨਾ ਰੋਲ ਨਹੀਂ ਹੈ ਕਿਉਂਕਿ ਫਿਲਹਾਲ ਹਾਰਿਸ ਰਊਫ ਤੇ ਸ਼ਾਹੀਨ ਅਫਰੀਦੀ ਦਾ ਜਿਹੜਾ ਅੱਛੀ ਜੋੜੀ, ਅੱਛਾ ਪਲੇਅਰ, ਉਹਨੇ ਅੱਛੀ ਪਰਫਾਰਮੈਂਸ ਦਿੱਤੀ ਹੈ ਤਾਂ ਉਹ ਟੀਮ ਦੇ ਵਿੱਚ ਨਹੀਂ ਆ ਪਾਏ। ਤੇ ਅੱਗੋਂ ਜੇ ਹਾਰਿਸ ਰਊਫ ਜਾਂ ਸ਼ਾਹੀਨ ਅਫਰੀਦੀ ਨੂੰ ਤਾਂ ਤੁਸੀਂ ਬੈਂਚ ਤੇ ਨਹੀਂ ਬਿਠਾ ਸਕਦੇ ਕਿਉਂਕਿ ਕਪਤਾਨ ਹੈ ਤੁਹਾਡਾ, ਤੇ ਜੇ ਹਾਰਿਸ ਰਊਫ ਅੱਛੀ ਬੋਲਿੰਗ ਨਹੀਂ ਕਰੇਗਾ ਜਾਂ ਦੂਜਾ ਮੁੰਡਾ ਰਿਫਾਤ ਮਨਾਜ਼ ਵੀ ਸਪੈਲ ਅੱਛਾ ਕਰ ਗਿਆ ਤਾਂ ਫਿਲਹਾਲ ਅਗਲੇ 2 ਮੈਚਾਂ ਦੇ ਵਿੱਚ ਜਾਂ ਕਮ ਸੇ ਕਮ ਅਗਲੇ ਕੱਲ ਵਾਲੇ ਮੈਚ ਦੇ ਵਿੱਚ ਤੇ ਨਸੀਮ ਸ਼ਾਹ ਦੀ ਜਗ੍ਹਾ ਫਾਈਨਲ 11 ਚ ਨਾ ਬਣਦੀ ਨਜ਼ਰ ਆ ਰਹੀ ਹੈ ਤੇ ਨਾ ਹੀ ਬਣਦੀ ਹੈ। ਤੇ ਇੱਕ ਚੇਂਜਿੰਗ ਲਾਜ਼ਮੀ ਕਰਨੀ ਚਾਹੀਦੀ ਹੈ, ਸੁਫਿਆਨ ਮੁਕੀਮ ਨੂੰ ਟੀਮ ਤੇ ਆਉਣਾ ਚਾਹੀਦਾ ਤੇ ਸ਼ਾਦਾਬ ਸਾਹਿਬ ਨੂੰ ਥੋੜੀ ਦੇਰ ਰੈਸਟ ਕਰਾਉਣਾ ਚਾਹੀਦਾ। ਮੇ ਵੀ ਉਹ ਰੈਸਟ ਕਰਨ ਤੋਂ ਬਾਅਦ ਥੋੜਾ ਜਿਹਾ ਆਪਣੀ ਥਕਾਵਟ ਉਤਾਰਨ PSL ਦੀ ਤੇ ਬਿਹਤਰ ਪਰਫਾਰਮ ਕਰ ਸਕਣ। ਵੈਸੇ ਦੂਰ ਤੱਕ ਆਸਾਰ ਨਜ਼ਰ ਨਹੀਂ ਆ ਰਿਹਾ ਕਿ ਸ਼ਾਦਾਬ ਨੂੰ ਰੈਸਟ ਦਿੱਤਾ ਜਾਏਗਾ, ਉਹਨਾਂ ਦਾ ਨਾਂ ਤੋਂ ਨੈਕਸਟ ਕੈਪਟਨ ਵਾਸਤੇ ਵੀ ਆ ਰਿਹਾ। ਬਹਿਰਹਾਲ ਇਹਦੇ ਉੱਤੇ ਮਜ਼ੀਦ ਵੀ ਗੱਲ ਕਰਾਂਗੇ। ਜਾਫਰ ਸਾਹਿਬ ਆਸਟ੍ਰੇਲੀਆ ਟੀਮ ਦਾ ਜ਼ਿਕਰ ਕਰਦੇ ਆ, ਇਹਨੂੰ ਹੋ ਕੀ ਗਿਆ ਆਖਿਰਕਾਰ? ਚਲੋ ਸਮਝ ਵੀ ਆਉਂਦਾ ਹੈ ਮਿਚਲ ਸਟਾਰਕ ਨਹੀਂ ਹੈ ਇਹਨਾਂ ਕੋਲ, ਟ੍ਰੈਵਿਸ ਹੈਡ ਨਹੀਂ ਹੈ ਤੇ ਹੋਰ ਵੀ ਬੜੇ ਜ਼ਬਰਦਸਤ ਖਿਡਾਰੀ ਜਿਹੜੇ ਨਹੀਂ ਆਏ, ਲੇਕਿਨ ਇਹ ਫਿਰ ਮਿਚਲ ਮਾਰਸ਼ ਦਾ ਇੰਜਰਡ ਹੋ ਕੇ ਬਾਹਰ ਹੋਣਾ ਤੁਹਾਨੂੰ ਲੱਗਦਾ ਕਿ ਡੈਂਟ ਪਹੁੰਚਾ ਰਿਹਾ ਕਿਉਂਕਿ ਟਾਪ ਆਰਡਰ ਬੈਟਰ ਜਦੋਂ ਤੱਕ ਉਹਨਾਂ ਦਾ ਪਰਫਾਰਮ ਨਹੀਂ ਕਰੇਗਾ ਟੀਮ ਦਾ ਮੋਰਾਲ ਵੀ ਡਾਊਨ ਹੋਏਗਾ ਕਿਉਂਕਿ ਜੋਸ਼ ਇੰਗਲਿਸ਼ ਦੀ ਅਸੀਂ ਗੱਲ ਕਰੀਏ ਨਾ ਕੋਈ ਤਜਰਬਾ ਨਹੀਂ ਹੈਗਾ ਕੈਪਟਨਸੀ ਦਾ ਉਹਨਾਂ ਕੋਲ। ਜੀ ਬਿਲਕੁਲ ਮੁਫਾਜ਼, ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ ਸਾਂ ਤੁਸੀਂ ਆਪਣੇ ਸਵਾਲ ਚੋਂ ਕਰਤੀ ਹੈ ਕਿ ਜੋਸ਼ ਇੰਗਲਿਸ਼ ਦਾ ਜਿਹੜਾ ਕੈਪਟਨਸੀ ਦਾ ਇੰਨਾ ਐਕਸਪੀਰੀਅੰਸ ਨਹੀਂ ਹੈ। ਦੇਖਿਆ ਜਾਏ ਤੇ ਮਿਚਲ ਮਾਰਸ਼ ਇੱਕ ਅਰਸੇ ਤੋਂ ਟੀਮ ਨੂੰ ਸਭ ਤੋਂ ਛੋਟੇ ਫਾਰਮੈਟ ਦੀ ਕ੍ਰਿਕਟ T20 ਸਾਈਡ ਦੇ ਵਿੱਚ ਲੀਡ ਕਰ ਰਹੇ ਨੇ ਤੇ ਕਪਤਾਨੀ ਭਾਵੇਂ T20 ਕ੍ਰਿਕਟ ਦੀ ਹੋਈ ਜਾਂ ਵਨਡੇ ਦੀ ਹੋਏ, ਇੱਕ ਰੋਜ਼ਾ ਟੀਮ ਦੀ ਕਪਤਾਨੀ ਹੋਈ ਜਾਂ T20 ਦੀ ਹੋਏ, ਵਾਈਟ ਬਾਲ ਕੈਪਟਨਸੀ ਦਾ ਤਜਰਬਾ ਮਿਲਦਾ ਜੁਲਦਾ ਹੈ। ਤੇ ਬਿਲਕੁਲ ਮਿਚਲ ਮਾਰਸ਼ ਨਾ ਸਿਰਫ ਅੱਛੇ ਕੈਪਟਨ ਨੇ ਉਹਨਾਂ ਦੀ T20 ਸਾਈਡ ਤੇ, ਬਲਕਿ ਉਹ ਵਨਡੇ ਟੀਮ ਦੇ ਵਿੱਚ ਵੀ ਬਤੌਰ ਓਪਨਰ ਉਤੋਂ ਅੱਛਾ ਸਟਾਰਟ ਫਰਾਮ ਕਰਨਗੇ। ਜੇ ਤੁਸੀਂ ਵੇਖਿਆ ਜਾਏ ਆਪਣਾ 2023 ਦਾ ਵਰਲਡ ਕੱਪ ਵੇਖਿਆ ਜਾਏ ਤਾਂ ਉਹਦੇ 'ਚ ਉਹਨਾਂ ਦੀਆਂ ਪਰਫਾਰਮੈਂਸ ਬੜੀਆਂ ਅੱਛੀਆਂ ਰਹੀਆਂ। ਉਸ ਤੋਂ ਬਾਅਦ ਉਹਨਾਂ ਨੇ ਟੀਮ ਨੂੰ ਵਨਡੇ ਜਿੰਨੀਆਂ ਵੀ ਵਨਡੇ ਸੀਰੀਜ਼ ਆਈਆਂ ਉਹਨਾਂ 'ਚ ਅੱਛੇ ਆਗਾਜ਼ ਮੋਸਟਲੀ ਫਰਾਮ ਕੀਤਾ ਤੇ ਉਹਨਾਂ ਦਾ ਨਾਂ ਆਉਣਾ ਇੱਕ ਬੜੀ ਵੱਡੀ ਕਮੀ ਮਹਿਸੂਸ ਹੋ ਰਹੀ। ਦੇਖਿਆ ਜਾਏ ਤੇ ਉਤਲੇ ਨੰਬਰ ਤੇ ਬੈਟਿੰਗ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਸਿਰਫ ਮਾਰਨਸ ਲਬੂਸ਼ੇਨ ਹੀ ਇੱਕ ਮੁਸਤਰਦ ਨਾਂ ਨਜ਼ਰ ਆਇਆ ਜਿਹੜਾ ਕਰਸੇ ਤੋਂ ਖੇਡ ਰਿਹਾ ਸੀ ਤੇ ਉਹ ਵੀ ਅਰਫਾਦ ਮਨਾਜ਼ ਦੀ ਅੱਛੀ ਡਿਲੀਵਰੀ ਦਾ ਸ਼ਿਕਾਰ ਹੋ ਗਿਆ ਤੇ ਬਾਕੀ ਮੁੰਡੇ ਨਵੇਂ ਸਨ ਤੇ ਜੇ ਉਹ ਨਹੀਂ ਪਰਫਾਰਮ ਕਰ ਸਕੇ ਤੇ ਦੂਜੀ ਗੱਲ ਜੇ ਅਸੀਂ ਉਹਨਾਂ ਦੀ ਗੇਂਦਬਾਜ਼ੀ ਦੀ ਕਰੀਏ ਤਾਂ ਬਿਲਕੁਲ ਗੇਂਦਬਾਜ਼ੀ ਦੇ ਵਿੱਚ ਜਿਹੜੇ ਨਾਂ ਹੈਜ਼ਲਵੁੱਡ ਹੋ ਗਏ, ਮਿਚਲ ਸਟਾਰਕ ਹੋ ਗਏ, ਪੈਟ ਕਮਿੰਸ ਹੋ ਗਏ, ਉਹਨਾਂ ਦਾ ਨਾਂ ਹੋਣਾ ਨਜ਼ਰ ਆ ਰਿਹਾ ਹੈ ਤੇ ਪਤਾ ਲੱਗ ਰਿਹਾ ਕਿ ਆਸਟ੍ਰੇਲੀਆ ਦੀ ਜਿਹੜੀ ਵਰਲਡ ਕਲਾਸ ਟੀਮ ਹੈ ਉਹ ਵਰਲਡ ਕਲਾਸ ਟੀਮ ਨਹੀਂ, ਉਹਨਾਂ ਦੀ ਕੋਈ B ਟੀਮ ਆਈ ਹੈ ਜਿਹੜੀ ਪਾਕਿਸਤਾਨ ਖੇਡਣ ਆਈ ਹੈ, ਬਲਕਿ B ਨਹੀਂ ਤੁਸੀਂ ਇਹਨੂੰ C ਵੀ ਕਹਿ ਸਕਦੇ ਹੋ ਤੇ ਉਹ ਵੀ ਗਲਤ ਨਹੀਂ ਹੋਏਗਾ। ਉਹਦੇ ਵਿੱਚ ਸਿਰਫ ਤੁਸੀਂ ਵੇਖੋ ਕਿ ਐਲਿਸ ਨੇ ਕੁਸ਼ਤਿਆਂ ਸੰਘਾ ਨੇ ਕੋਈ ਬਿਹਤਰ ਥੋੜੀ ਜਿਹੀ ਬੋਲਿੰਗ ਪਰਫਾਰਮੈਂਸ ਕੀਤੀ ਹੈ ਤੇ ਉਹ ਲੱਗ ਰਿਹਾ ਸੀ ਇੰਟੈਂਟ ਹੈ ਜਾਂ ਦਬਾਅ ਨਹੀਂ ਲੈ ਰਹੇ। ਬਾਕੀ ਜੇ ਤੁਸੀਂ ਦੂਜੇ ਗੇਂਦਬਾਜ਼ਾਂ ਦੀ ਗੱਲ ਕਰੋ ਤਾਂ ਉਹਨਾਂ ਦੀ ਬੋਡੀ ਲੈਂਗੁਏਜ ਤੋਂ ਵੀ ਇਹ ਨਹੀਂ ਸੀ ਲੱਗ ਰਿਹਾ ਕਿ ਉਹ ਟੋਟਲ ਡਿਫੈਂਡ ਕਰਨ ਆਏ ਨੇ। ਉਹਨਾਂ ਦੀ ਬੋਡੀ ਲੈਂਗੁਏਜ ਤੋਂ ਤੇ ਜੋਸ਼ ਇੰਗਲਿਸ਼ ਦੀ ਬੋਡੀ ਲੈਂਗੁਏਜ ਤੋਂ ਵੀ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਹ ਸਿਰਫ ਮੈਚ ਪੂਰਾ ਕਰਨ ਲਈ ਗਰਾਊਂਡ 'ਚ ਉਤਰੇ ਨੇ, ਦੂਜੀ ਇਨਿੰਗ ਦੇ ਵਿੱਚ ਮੈਚ ਜਿੱਤਣ ਲਈ ਨਹੀਂ ਉਤਰੇ। ਲੇਕਿਨ ਸੰਘਾ ਤੇ ਐਲਿਸ ਨੇ ਕੁਝ ਮਜ਼ਾਮਤ ਕੀਤੀ ਤੇ ਐਲਿਸ ਨੇ ਤੇ ਐਂਡ ਤੇ 2-3 ਅੱਛੀਆਂ ਵਿਕਟਾਂ ਵੀ ਲਈਆਂ ਨੇ ਤੇ ਉਹਦੇ 'ਚ ਫਿਰ ਥੋੜੀ ਜੀ ਮੈਚ ਤੋਂ ਨਾ ਜਾਨ ਪਾਤੀ ਸੀ, ਲੇਕਿਨ ਉਸ ਟਾਈਮ ਤੱਕ ਸਕੋਰ ਸਿਰਫ 10 ਸਕੋਰ ਰਹਿ ਗਿਆ ਹੋਇਆ ਸੀ। ਰਿਕੁਆਇਰਡ ਜਿਹੜਾ ਰਨ ਸੀ ਤੇ ਓਵਰ ਵੀ ਪਿੱਛੇ 10 ਪੇ ਹੋਏ ਸਨ ਤੇ ਇਸ ਲਈ ਉਹਨਾਂ ਦੀ ਉਹ 2-3 ਵਿਕਟਾਂ ਕੋਈ
ਇੰਨਾ ਫਰਕ ਮੈਚ ਦੇ ਨਤੀਜੇ ਤੇ ਨਹੀਂ ਪਾ ਸਕਦੇ। ਬਿਲਕੁਲ ਜੀ, ਕੱਲ ਦੂਜਾ ਮੈਚ ਹੈ, ਵੇਖਦੇ ਹਾਂ ਜੀ ਕਿਹੜੀ ਟੀਮ ਚੰਗਾ ਖੇਡਦੀ ਹੈ। ਤੇ ਸਾਡੇ ਜ਼ਰਾ ਇਹੀ ਕਹਿ ਰਹੇ ਨੇ ਕਿ ਹਾਊਸ ਪੈਕ ਹੋਏਗਾ ਮੁਕੰਮਲ ਤੌਰ ਤੇ ਲਾਹੌਰੀਏ ਤੁਹਾਨੂੰ ਪਤਾ ਹੈ ਵੱਧ ਚੜ ਕੇ ਮੈਚ ਵੇਖਦੇ ਨੇ ਤੇ ਉਮੀਦ ਕਰਦੇ ਹਾਂ ਜੀ ਵਨ ਸਾਈਡ ਮੈਚ ਨਾ ਹੋਏ ਤੇ ਆਖਰੀ ਬਾਲ ਤੀਕਰ ਜਾਏ। ਜਾਫਰ ਸਾਹਿਬ ਜ਼ਰਾ ਫੀਫਾ ਦੀ ਗੱਲ ਕਰਦੇ ਹਾਂ ਤੇ 12 ਜੂਨ ਤੋਂ ਆਗਾਜ਼ ਹੋ ਰਿਹਾ ਫੀਫਾ ਵਰਲਡ ਕੱਪ ਦਾ। ਅਮਰੀਕਾ ਵਿੱਚ ਇਰਾਨ ਦੀ ਟੀਮ ਇਸ ਵੇਲੇ ਮੌਜੂਦ ਹੈ, ਮੈਕਸੀਕੋ ਵਿੱਚ ਪ੍ਰੈਕਟਿਸ ਕਰ ਰਹੀ ਹੈ। ਤੇ ਅਸੀਂ ਮੈਚ ਬਾਰੇ ਦੱਸੀਏ ਤਾਂ ਪਹਿਲਾ ਮੈਚ ਸਾਊਥ ਅਫਰੀਕਾ ਤੇ ਮੈਕਸੀਕੋ ਦੇ ਦਰਮਿਆਨ ਖੇਡਿਆ ਜਾਏਗਾ। ਤੁਹਾਡੀ ਵੀ ਬੜੀ ਮੁਹੱਬਤ ਹੈ ਫੁੱਟਬਾਲ ਦੇ ਨਾਲ, ਕਿਹੜੀ ਟੀਮ ਨੂੰ ਸਪੋਰਟ ਕਰੇ? ਅਸੀਂ ਅਕਸਰ ਵੇਖਦੇ ਹਾਂ ਕਿ ਜ਼ਿਆਦਾਤਰ ਲੋਕ ਰੋਨਾਲਡੋ ਤੇ ਮੈਸੀ ਨੂੰ ਸਪੋਰਟ ਕਰਦੇ हैं, ਤੁਸੀਂ ਵੀ ਇਹ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਕਰ ਰਹੇ ਜਾਂ ਫਿਰ ਕਿਸੇ ਹੋਰ ਨੂੰ ਕਰ ਰਹੇ ਹੋ? ਅੱਛਾ ਮੁਫਾਦ, ਸਭ ਤੋਂ ਪਹਿਲੇ ਤੇ ਅਸੀਂ ਤਾਂ ਫੁੱਟਬਾਲ ਉਦੋਂ ਤੋਂ ਵੇਖ ਰਹੇ ਹਾਂ ਕਿ ਜਦੋਂ ਇਹ ਵਾਲੇ ਰੋਨਾਲਡੋ ਕ੍ਰਿਸਟੀਆਨੋ ਰੋਨਾਲਡੋ ਨਹੀਂ ਸਨ ਬਲਕਿ ਬ੍ਰਾਜ਼ੀਲੀਅਨ ਖਿਡਾਰੀ ਸਟ੍ਰਾਈਕਰ ਰੋਨਾਲਡੋ ਹੁੰਦੇ ਸਨ ਤੇ ਉਹਨਾਂ ਦੇ ਨਾਲ ਰਿਵਾਲਡੋ ਹੁੰਦੇ ਸਨ ਤੇ ਕਾਫੂ ਉਹਨਾਂ ਦੇ ਕਪਤਾਨ ਹੁੰਦੇ ਸਨ ਤੇ 2002 ਦੇ ਵਿੱਚ ਉਸ ਜੋੜੀ ਨੇ ਉਹਨਾਂ ਨੂੰ ਵਰਲਡ ਕੱਪ ਵੀ ਜਿਤਾਇਆ ਤੇ ਰੋਨਾਲਡੋ 2002 ਫੀਫਾ ਵਰਲਡ ਕੱਪ ਦੇ ਬਿਹਤਰੀਨ ਖਿਡਾਰੀ ਵੀ ਰਹੇ। ਅਸੀਂ ਤੇ ਉਸ ਟਾਈਮ ਤੋਂ ਬ੍ਰਾਜ਼ੀਲ ਨੂੰ ਸਪੋਰਟ ਕਰ ਰਹੇ ਸਾਂ, ਲੇਕਿਨ ਪਿਛਲੇ ਕੁਝ 4-5 ਸੀਜ਼ਨ ਵੇਖਿਓ ਤਾਂ ਉਹਦੇ ਵਿੱਚ ਬ੍ਰਾਜ਼ੀਲ ਦੀ ਜਿਹੜੀ ਪਰਫਾਰਮੈਂਸ ਹੈ ਉਹ ਬਹੁਤ ਮਾਯੂਸਕੁਨ ਰਹੀ ਹੈ। ਤੇ ਬ੍ਰਾਜ਼ੀਲ ਦੇ ਫੈਨਸ ਲਈ ਇੱਕ ਬੁਰੀ ਖਬਰ ਹੈ ਵੀ ਕਿ ਨੇਮਾਰ ਜੂਨੀਅਰ ਵੀ 3 ਹਫ਼ਤੇ ਲਈ ਫੁੱਟਬਾਲ ਤੋਂ ਬਾਹਰ ਹੋ ਗਏ ਨੇ। ਉਹਨਾਂ ਨੂੰ ਡਾਕਟਰਸ ਨੇ 3 ਹਫ਼ਤੇ ਲਈ ਫੁੱਟਬਾਲ ਨਾ ਖੇਡਣ ਦਾ ਮਸ਼ਵਰਾ ਦਿੱਤਾ, ਜਦੋਂ ਤੋਂ ਲੱਗਦਾ ਹੈ ਕਿ ਉਹ ਫੀਫਾ ਵਰਲਡ ਕੱਪ ਦੇ ਜਿਹੜੇ ਪਹਿਲੇ ਹਫ਼ਤੇ ਦੇ ਮੈਚ ਨੇ ਇਬਤਦਾਈ ਮੈਚਿਸ ਉਹ ਨਹੀਂ ਖੇਡ ਸਕਣਗੇ। ਦੂਜੀ ਜੇ ਗੱਲ ਅਸੀਂ ਫੀਫਾ ਵਰਲਡ ਕੱਪ ਦੀ ਕਰੀਏ ਤੇ ਅਰਜਨਟਾਈਨ ਫੇਵਰਟ ਹੋਏਗਾ, ਦਫਾਈ ਚੈਂਪੀਅਨ ਹੈ ਅਰਜਨਟਾਈਨ। ਤੇ ਇਸ ਟਾਈਮ ਕਿਉਂਕਿ ਮੈਸੀ ਵੀ ਬੜੀ ਭਰਪੂਰ ਕੋਸ਼ਿਸ਼ ਕਰਨਗੇ, ਮੇਬੀ ਉਹਨਾਂ ਦੇ ਕੈਰੀਅਰ ਦਾ ਆਖਰੀ ਵਰਲਡ ਕੱਪ ਹੋਏ ਕਿ ਦੁਬਾਰਾ ਆਪਣੀ ਟੀਮ ਨੂੰ ਜਿੰਜ ਉਹਨਾਂ 2022 ਚ ਜਿਤਵਾਇਆ ਸੀ ਉਹ ਫੇਰ ਜਿਤਵਾ ਸਕਣ ਤੇ ਉਹਨਾਂ ਦੀ ਸਰਤੋੜ ਕੋਸ਼ਿਸ਼ ਹੋਏਗੀ। ਉਸ ਤੋਂ ਬਾਅਦ ਥੋੜੇ ਦਿਨ ਪਹਿਲੇ ਰੋਨਾਲਡੋ ਦੀ ਟੀਮ ਨੇ ਸਾਊਦੀ ਅਰਬ ਦੇ ਵਿੱਚ ਇੱਕ ਟੂਰਨਾਮੈਂਟ ਜਿੱਤ ਕੇ ਅਲ ਨਸਰ ਜਿਹੜੀ ਵੱਲੋਂ ਖੇਡ ਰਹੇ ਨੇ ਸਾਊਦੀ ਪ੍ਰੀਮੀਅਰ ਲੀਗ ਦਾ ਉਹਨਾਂ ਟਾਈਟਲ ਜਿੱਤਿਆ। 7 ਸਾਲ ਬਾਅਦ ਉਹਨਾਂ ਆਪਣੀ ਟੀਮ ਨੂੰ ਟਾਈਟਲ ਜਿਤਵਾਇਆ ਤੇ ਉਹਨੇ ਵੀ ਟੂਰਨਾਮੈਂਟ ਦੇ ਵਿੱਚ ਜਾਨ ਪਾ ਚੜੀ ਹੈ ਤੇ ਲੋਕੀ ਨੇ ਜਿਹੜੇ ਉਹ ਫਿਰ ਰੋਨਾਲਡੋ ਦੀ ਵਜ੍ਹਾ ਤੋਂ ਪੁਰਤਗਾਲ ਨੂੰ ਵੀ ਫੇਵਰਟ ਕਰਾਰ ਦੇ ਰਹੇ ਨੇ ਤੇ ਇਹਦੇ ਮੈਦਾਨ 'ਚ ਵੀ ਉਤਰ ਕੇ ਪਤਾ ਚੱਲੇਗਾ ਕੌਣ ਫੇਵਰਟ ਹੈ ਕੌਣ ਨਹੀਂ। ਅਮਰੀਕਾ ਦੇ ਵਿੱਚ ਇਹਦਾ ਆਗਾਜ਼ ਹੋਏਗਾ 11 ਜੂਨ ਨੂੰ, ਜਦੋਂ ਪਾਕਿਸਤਾਨ ਦੇ ਵਿੱਚ 12 ਜੂਨ ਹੋ ਚੁੱਕੀ ਹੋਏਗੀ ਤੇ ਥੋੜਾ ਜਿਹਾ ਸਕੇਡਿਊਲ ਦੇ ਵਿੱਚ ਸਾਡੇ ਸ਼ਾਇਕੀਨ ਵੀ ਕਨਫਿਊਜ਼ ਰਹਿਣਗੇ ਤੇ ਨਾਜ਼ਰੀਨ ਵੀ ਜਿਹੜੇ ਪਾਕਿਸਤਾਨ 'ਚ ਬਹਿ ਕੇ ਮੈਚ ਵੇਖਣਗੇ ਤੇ ਉੱਥੇ 11 ਜੂਨ ਚੱਲ ਰਿਹਾ ਤੇ ਅਸੀਂ 12 ਜੂਨ 'ਚ ਮੈਚ ਵੇਖ ਰਹੇ ਹਾਂ ਤੇ ਤਦ ਜਿਹੜਾ ਅਮਰੀਕਾ ਦੇ ਨਾਲ ਸਾਡਾ 11 ਘੰਟੇ ਦਾ ਟਾਈਮ ਡਿਫਰੈਂਸ, ਅਸੀਂ ਅਮਰੀਕਾ ਤੋਂ ਅੱਗੇ ਹਾਂ, ਸਾਡੀ ਡੇਟ 11 ਘੰਟੇ ਪਹਿਲੇ ਚੇਂਜ ਹੋ ਜਾਂਦੀ ਹੈ। ਦੂਜੀ ਗੱਲ ਤੁਸੀਂ ਇਰਾਨ ਦੀ ਟੀਮ ਦੀ ਜਿਹੜੀ ਕੀਤੀ ਹੈ, ਬਿਲਕੁਲ ਇਰਾਨ ਦੀ ਟੀਮ ਮੈਕਸੀਕੋ 'ਚ ਮੌਜੂਦ ਹੈ, ਲੇਕਿਨ ਦੇਖਿਆ ਜਾਏ ਤੇ ਜਿਹੜਾ ਇਨੀਸ਼ੀਅਲ ਸਕੇਡਿਊਲ ਹੈ ਤੇ ਇਨੀਸ਼ੀਅਲ ਪਲਾਨ ਸਾਹਮਣੇ ਆਇਆ ਉਹਦੇ ਵਿੱਚ ਇਰਾਨ ਦੀ ਟੀਮ ਦਾ ਜਿਹੜਾ ਬੇਸ ਕੈਂਪ ਹੈ ਉਹ ਕੈਲੀਫੋਰਨੀਆ ਦੇ ਵਿੱਚ ਬਣਾਇਆ ਗਿਆ ਤੇ ਉਹਦੇ ਉੱਤੇ ਅਜੇ ਤੱਕ ਗੈਰ ਯਕੀਨੀ ਦੀ ਸੂਰਤ ਹਾਲ ਹੈ ਕਿ ਕੀ ਇਰਾਨੀ ਖਿਡਾਰੀ ਹੈ ਉਹਨਾਂ ਨੂੰ ਇਜਾਜ਼ਤ ਮਿਲੇਗੀ ਇਰਾਨੀ ਗਵਰਨਮੈਂਟ ਵੱਲੋਂ ਕਿ ਉਹ ਜਾ ਕੇ ਅਮਰੀਕਾ ਦੇ ਵਿੱਚ ਆਪਣੇ ਮੈਚ ਖੇਡਣ, ਉੱਥੇ ਜਾ ਕੇ ਸਟੇ ਕਰਨ, ਜਾਂ ਫਿਰ ਕੋਈ ਟਰੰਪ ਇੰਤਜ਼ਾਮੀਆ ਵੱਲੋਂ ਤੇ ਅਮਰੀਕੀ ਹਕੂਮਤ ਵੱਲੋਂ ਕੋਈ ਇਹੋ ਜਿਹੀ ਯਕੀਨਦਾਨੀ ਆਏਗੀ ਕਿ ਖੇਡ ਨੂੰ ਖੇਡ ਸਮਝਿਆ ਜਾਏਗਾ, ਸਿਆਸਤ ਤੋਂ ਦੂਰ ਰੱਖਿਆ ਜਾਏਗਾ ਤੇ ਉਹਨਾਂ ਨੇ ਖਿਡਾਰੀਆਂ ਦੀ ਕੋਈ ਸਿਕਿਉਰਿਟੀ ਦੀ ਕੋਈ ਹਿਫਾਜ਼ਤ ਦੀ ਉਹ ਜ਼ਿੰਮੇਵਾਰੀ ਲੈਣਗੇ, ਜਿਹਦੇ ਬਾਅਦ ਇਰਾਨੀ ਗਵਰਨਮੈਂਟ ਉਹਨਾਂ ਨੂੰ ਇਜਾਜ਼ਤ ਦੇਦੀ ਉੱਥੇ ਜਾ ਕੇ ਖੇਡਣ ਦਾ। ਤੇ ਇਹ ਜਿਹੜਾ ਇੱਕ ਫੈਕਟਰ ਹੈ ਇਹਨੇ ਫੀਫਾ ਦਾ ਥੋੜਾ ਜਿਹਾ ਰੰਗ ਵੀ ਫਿੱਕਾ ਕੀਤਾ ਜੇ ਤੇ ਜਿਹੜੇ ਸ਼ਾਇਕੀਨ ਨੇ ਫੁੱਟਬਾਲ ਦੇ ਉਹ ਥੋੜੇ ਜੇ ਤਜ਼ਬਜ਼ਬ ਦਾ ਵੀ ਸ਼ਿਕਾਰ ਜੇ ਤੇ ਕਨਫਿਊਜ਼ਨ ਦਾ ਵੀ ਸ਼ਿਕਾਰ ਨੇ ਕਿ ਕੀ ਹੋਏਗਾ। ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਨਸ਼ਾਅੱਲਾ ਤਾਲਾ ਮਾਮਲਾ ਬਿਹਤਰੀ ਦੀ ਤਰਫ ਜਾਣਗੇ ਤੇ ਖੇਡ ਤੇ ਸਿਆਸਤ ਨੂੰ ਅਲੱਗ-ਅਲੱਗ ਰੱਖਿਆ ਜਾਏਗਾ ਤੇ ਇਰਾਨੀ ਟੀਮ ਪੂਰੇ ਜਿਹਨੂੰ ਕਹਿ ਲਓ ਕਿ ਜੋਸ਼ੋ ਖਰੋਸ਼ ਨਾਲ ਉਹ ਪ੍ਰੈਕਟਿਸ ਕਰ ਰਹੀ ਹੈ ਤੇ ਉਸੇ ਜੋਸ਼ੋ ਖਰੋਸ਼ ਨਾਲ ਉਹ ਇਹਦੇ ਵਿੱਚ ਪਾਰਟਿਸਿਪੇਟ ਵੀ ਕਰੇਗੀ। ਬਿਲਕੁਲ ਜੀ, ਇਰਾਨ ਦੀ ਇੱਕ ਤਾਰੀਖ ਰਹਿ ਚੁੱਕੀ ਹੈ ਤੇ ਕਿਵੇਂ ਦੀ ਟੀਮ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕਰਨਾ, ਇਹਦੀ ਮੁਜ਼ੰਮਤ ਵੀ ਹੋਣੀ ਚਾਹੀਦੀ। ਜਿਵੇਂ ਜਾਫਰ ਸਾਹਿਬ ਨੇ ਕਿਹਾ ਖੇਡ ਇਹਨੂੰ ਖੇਡ ਹੀ ਰਹਿਣ ਦਿਓ। ਦੂਜੀ ਗੱਲ ਹੈ ਕਿ ਰੋਨਾਲਡੋ ਦਾ ਵੀ ਸੁਣਿਆ ਕਿ ਆਖਰੀ ਵਰਲਡ ਕੱਪ ਹੈ, ਫਿਰ ਅਸੀਂ ਜੇ ਅਰਜਨਟਾਈਨ ਦੀ ਗੱਲ ਕਰੀਏ ਮੈਸੀ ਦੀ, ਉਹਨਾਂ ਦਾ ਵੀ ਇਹ ਕਿਹਾ ਜਾ ਰਿਹਾ ਕਿ ਹੁਣ ਸਫ਼ਰ ਤਮਾਮ ਹੋ ਜਾਏਗਾ ਇਸ ਵਰਲਡ ਕੱਪ ਤੋਂ ਬਾਅਦ। ਬੜੇ ਜ਼ਬਰਦਸਤ ਮੈਚ ਹੋਣ ਜਾ ਰਹੇ ਨੇ ਜੀ, ਕ੍ਰਿਕਟ ਦੇ ਨਾਲ ਫੁੱਟਬਾਲ ਦਾ ਜਿਹੜਾ ਫੀਵਰ ਹੈ ਉਹ ਵੀ ਔਨ ਹੈ। ਬਹੁਤ ਬਹੁਤ ਸ਼ੁਕਰੀਆ ਜਾਫਰ ਸਾਹਿਬ ਤੁਹਾਡੇ ਵਕਤ ਦਾ। ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੁੰਦੇ।